ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ ਅੱਜ ਦੇ TV 84 ਨਿਊਜ਼ ਦੇ ਸੈਗਮੈਂਟ ਦੇ ਵਿੱਚ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਯੂਨਾਈਟਿਡ ਸਿੱਖ ਦੀ ਡਾਇਰੈਕਟਰ ਬੀਬੀ ਮਜਿੰਦਰ ਪਾਲ ਕੌਰ ਜੀ ਨਾਲ। ਇਹਨਾਂ ਦੇ ਵਿਊਜ਼ ਲਵਾਂਗੇ ਅਸੀਂ ਪਰਮਜੀਤ ਸਿੰਘ ਪੰਮਾ ਜੀ ਐਕਸਟ੍ਰੈਡੀਸ਼ਨ ਕੇਸ ਦੇ ਉੱਤੇ। ਇਸ ਦੇ ਨਾਲ ਜਿਹੜਾ ਯੂਨਾਈਟਿਡ ਸਿੱਖ ਦੇ ਵੱਲੋਂ ਮੈਸੇਡੋਨੀਆ ਦੇ ਵਿੱਚ ਰਿਲੀਫ ਆਪਰੇਸ਼ਨ ਚੱਲ ਰਿਹਾ ਹੈ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਦੇ ਰਿਫਿਊਜੀਜ਼ ਦੇ ਲਈ, ਇਸ ਤੇ ਲਵਾਂਗੇ ਇਹਨਾਂ ਕੋਲੋਂ ਵੇਰਵੇ ਅਤੇ ਜਾਣਕਾਰੀ। ਹੁਣ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਇੰਗਲੈਂਡ ਤੋਂ ਬੀਬੀ ਮਜਿੰਦਰ ਪਾਲ ਕੌਰ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਮੌਸਮ ਕਿਸ ਤਰ੍ਹਾਂ ਹੈ? ਮੈਂ ਸੁਣਿਆ ਬਹੁਤ ਬਲਿਜ਼ਰਡ ਆ ਰਹੇ ਨੇ। Benji, right now it's okay. Maybe from tomorrow on, like Saturday ਨੂੰ ਕੱਲ ਨੂੰ ਕਾਫੀ weather ਖਰਾਬ ਹੋਏਗਾ ਤੇ first storm in New York City. So thank you so much ਕਿ ਤੁਹਾਨੂੰ at least ਤੁਹਾਨੂੰ ਪਤਾ ਹੈ ਇਸ ਚੀਜ਼ ਦੇ ਬਾਰੇ। So ਭੈਣ ਜੀ, ਹੁਣ ਅਸੀਂ ਆਪਣੇ ਜਿਹੜੇ ਕੁਐਸਚਨਸ ਨੇ ਉਹਨਾਂ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਪਰਮਜੀਤ ਸਿੰਘ ਪੰਮਾ ਜੀ ਦੇ ਕੇਸ ਤੋਂ ਸ਼ੁਰੂ ਕਰਦੇ ਹਾਂ ਜਿਨ੍ਹਾਂ ਨੂੰ ਪੁਰਤਗਾਲ ਦੇ ਵਿੱਚ ਫੜਿਆ ਗਿਆ ਸੀ। ਤੁਸੀਂ ਇਸ ਕੇਸ ਨੂੰ ਪਰਸਨਲੀ ਕਿਵੇਂ ਵੇਖਦੇ ਹੋ? ਆਲਸੋ ਯੂਨਾਈਟਿਡ ਸਿੱਖਸ ਇਸ ਕੇਸ ਦੇ ਵਿੱਚ ਕਿਵੇਂ ਮਦਦ ਕਰ ਰਿਹਾ, ਕੀ ਮਦਦ ਕਰ ਰਿਹਾ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ ਭੈਣ ਜੀ, ਜਦੋਂ ਤੁਸੀਂ ਸੇਵਾ ਦੇ ਮੈਦਾਨ 'ਚ ਹੁੰਦੇ ਕੋਈ ਪਰਸਨਲ ਵਿਊਜ਼ ਨਹੀਂ ਰਹਿ ਜਾਂਦੇ। ਉਸ ਵੇਲੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੁੰਦੇ ਹੋ। ਸੋ ਯੂਨਾਈਟਿਡ ਸਿੱਖਸ ਵੱਲੋਂ ਜੋ ਸਾਡੀ ਵਕਾਲਤ ਦੀ ਕਾਰਵਾਈ ਹੁੰਦੀ ਹੈ ਉਸ ਪ੍ਰਕਾਰ ਫਿਰ ਅਸੀਂ ਆਪਣੀ ਸੇਵਾਵਾਂ ਪੂਰੀਆਂ ਕਰਦੇ ਹਾਂ। ਪਰਮਜੀਤ ਸਿੰਘ ਜੋ ਜਿਸ ਨੂੰ ਪਰਮਜੀਤ ਸਿੰਘ ਪੰਮਾ ਕਰਕੇ ਬੋਲਿਆ ਜਾਂਦਾ ਹੈ, ਉਹਨਾਂ ਨੂੰ ਤੁਹਾਨੂੰ ਪਤਾ ਹੀ ਹੋਵੇਗਾ ਸ਼ਾਇਦ ਪਿਛਲੇ ਹਫ਼ਤੇ ਜਾਂ ਪਿਛਲੇ ਹਫ਼ਤੇ ਵੀ ਤੁਹਾਡੇ ਬੁਲਾਰੇ ਆਏ ਸਨ ਦੱਸਣ ਨੂੰ ਕਿ ਇਹ ਵੀਰ ਸਨ 1999 ਵਿੱਚ UK ਪਹੁੰਚਿਆ ਸੀ ਕਿਉਂਕਿ ਇਹਨੂੰ ਆਪਣੇ ਜਾਨ ਦਾ ਖਤਰਾ ਸੀ ਪੰਜਾਬ ਵਿੱਚ ਤੇ 9 ਮਹੀਨਿਆਂ ਦੇ ਵਿੱਚ ਇਹਨੂੰ ਪਨਾਹ ਮਿਲ ਗਈ ਸੀ। ਹੀ ਗਾਟ ਰੈਫਿਊਜੀ ਅਸਾਈਲਮ ਸਟੇਟਸ ਇਨ ਦ UK। ਹਾਂਜੀ, ਉਸ ਬੇਸਿਸ ਤੇ ਕਿ ਇਸ ਦੇ ਪਰਿਵਾਰ ਨੂੰ ਇਸ ਨੂੰ ਖੁਦ ਤਸ਼ੱਦਦ ਦੇ ਐਕਸਪੀਰੀਅੰਸ ਸੀ। ਹੀ ਵਾਸ ਤਸੀਹੇ ਦਿੱਤੇ ਗਏ ਸਨ ਤੇ ਇਹਨਾਂ ਦਾ ਜੋ ਵੀਰ ਸੀ ਉਹ 91 ਕਿ 92 ਵਿੱਚ ਮਾਰਿਆ ਗਿਆ ਸੀ ਪੁਲਿਸ ਦੇ ਕਸਟਡੀ ਤੋਂ ਬਾਅਦ ਇਨ ਐਨ ਐਨਕਾਊਂਟਰ। ਸੋ ਉਸ ਹਾਲਾਤਾਂ ਵਿੱਚੋਂ ਪੰਜਾਬ ਵਿੱਚੋਂ ਭੱਜ ਕੇ ਇਸ ਕੰਟਰੀ 'ਚ ਆਇਆ ਸੀ ਤੇ ਇਸ ਕੰਟਰੀ UK ਦੇ ਗਵਰਨਮੈਂਟ ਨੇ ਉਸਨੂੰ ਪਨਾਹ ਦਿੱਤੀ ਸੀ। ਸੋ ਉਸ ਤੋਂ ਬਾਅਦ ਇੱਥੋਂ ਰਹਿੰਦੇ 2009 ਵਿੱਚ ਜਦੋਂ ਇੱਕ ਰੁਲਦਾ ਸਿੰਘ ਕਰਕੇ ਇੱਕ RSS ਦਾ ਜੋ ਮੋਢੀ ਸੀ ਉਸਨੂੰ ਮਾਰਿਆ ਗਿਆ ਸੀ ਤੇ ਇੰਡੀਆ ਦੀ ਇਨਵੈਸਟੀਗੇਸ਼ਨ ਅਥਾਰਟੀ ਨੇ UK ਨਾਲ ਸੰਪਰਕ ਕਰਕੇ ਕਿਹਾ ਵੀ ਪਰਮਜੀਤ ਸਿੰਘ ਪੰਮਾ ਦਾ ਇਹਦੇ ਵਿੱਚ ਹੱਥ ਹੈ। ਪਰਮਜੀਤ ਸਿੰਘ ਪੰਮਾ ਸਨ 99 ਤੋਂ ਇੰਡੀਆ ਨਹੀਂ ਸੀ ਗਏ, ਸੋ ਉਹਨਾਂ ਦਾ ਹੱਥ ਇਸੇ ਤਰ੍ਹਾਂ ਉਹਨਾਂ ਨੇ ਵਿਖਾਇਆ ਗਿਆ ਵੀ ਇਹ ਇਸ ਦੇ ਪਿੱਛੇ ਦਾ ਹੱਥ ਸੀ। ਮਤਲਬ ਇਹ ਕੰਸਪੀਰੇਸੀ ਸੀ ਵੀ ਇਸ ਦੀ ਰਿਸਪੌਂਸਿਬਿਲਿਟੀ ਸੀ, ਇਹਨੇ ਥਾਪੀ ਦਿੱਤੀ ਸੀ ਉਸ ਕਤਲੇਆਮ ਲਈ। ਸੋ ਉਸ ਵੇਲੇ ਜਦੋਂ ਇੰਡੀਅਨ ਪੁਲਿਸ ਇੱਧਰ ਆਈ ਇਨਵੈਸਟੀਗੇਟ ਕਰਨ ਨੂੰ ਜਾਂ ਇਸ ਨੂੰ ਲੈ ਕੇ ਜਾਣ ਨੂੰ ਐਕਸਟ੍ਰੈਡੀਸ਼ਨ ਦੇ ਬੇਸਿਸ ਤੇ, UK ਦੀ ਗਵਰਨਮੈਂਟ ਕਹਿੰਦੀ ਜੇ ਜੋ ਤੁਸੀਂ ਕਹਿ ਰਹੇ ਹੋ ਇਹਨੇ ਕੀਤਾ ਹੈ ਫਿਰ ਇਹ UK ਦੀ ਗਵਰਨਮੈਂਟ ਦਾ ਜ਼ਿੰਮੇਵਾਰੀ ਹੈ ਕਿਉਂਕਿ ਇੱਥੇ ਬਹਿ ਕੇ ਕੀਤਾ ਹੈ। ਜੇ ਤੁਸੀਂ ਜੋ ਕਹਿ ਰਹੇ ਹੋ ਠੀਕ ਹੈ। ਸੋ UK ਦੀ ਗਵਰਨਮੈਂਟ 18 ਮਹੀਨੇ ਪੰਜਾਬ ਦੀ ਗਵਰਨਮੈਂਟ ਨਾਲ ਪੁੱਛ ਪੜਤਾਲ ਕਰਦੀ ਰਹੀ, ਪੰਜਾਬ ਗਈ। ਉਸ ਤੋਂ ਬਾਅਦ UK ਦੀ ਪੁਲਿਸ ਨੇ ਕਿਹਾ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਇਸ ਨੂੰ ਕੁਝ ਚਾਰਜ ਕਰਨ ਲਈ ਤੇ ਉਹਨਾਂ ਨੇ ਇਹਦੇ ਸਾਰੇ ਪੇਪਰ ਸਭ ਕੁਝ ਵਾਪਸ ਕਰਕੇ ਪਰਮਜੀਤ ਸਿੰਘ ਪੰਮਾ ਨੂੰ ਕਿਹਾ ਕਿ ਵੀ ਆਰ ਨਾਟ looking for any more for the investigations from you of you ਤੇ ਇਹ ਸੀ ਸਨ 2010 ਹੈ ਨਾ। ਫਿਰ ਹੋਇਆ ਕਿ ਤੁਹਾਨੂੰ ਪਤਾ ਹੈ ਵੀ ਇਸ ਸਾਲ ਹੀ ਜੋ 4 ਵੀਰ ਰੁਲਦਾ ਦੇ ਕੇਸ ਵਿੱਚ ਤੇ ਹੋਰ 2 ਕੇਸਸ ਨੇ ਜੋ ਪਰਮਜੀਤ ਸਿੰਘ ਪੰਮਾ ਨਾਲ ਜੋੜੀ ਜਾ ਰਹੇ ਨੇ ਫਰੋਮ ਇੰਡੀਆ, ਜਿਹਨੂੰ ਕਹੀਦਾ ਪਟਿਆਲਾ ਬੋਮਿੰਗ ਤੇ ਅੰਬਾਲਾ ਬੋਮਿੰਗ। ਉਹਦੇ ਵਿੱਚ ਜਿਹੜੇ ਵੀ ਵੀਰ ਫੜੇ ਗਏ ਸਨ ਉਹ ਸਾਰੇ ਬਰੀ ਹੋ ਗਏ ਨੇ। ਇਸ ਸਾਲ ਜੁਲਾਈ ਵਿੱਚ ਅਖੀਰਲੀ ਜਿਹੜੀ ਕੇਸ ਸੀ ਉਹ ਸਾਰੇ ਜਿਹੜੇ ਵੀਰ ਨੇ ਉਹ ਬਰੀ ਹੋ ਗਏ ਨੇ। ਮਤਲਬ ਵੀ ਜਿਹੜੇ ਵੀ ਕੇਸਸ ਵਿੱਚ ਪੰਜਾਬ ਪੁਲਿਸ ਪਰਮਜੀਤ ਸਿੰਘ ਪੰਮਾ ਨੂੰ ਇਸ ਵੇਲੇ ਪੋਰਚੁਗਲ ਦੇ ਵਿੱਚ ਐਕਸਟ੍ਰੈਡੀਸ਼ਨ ਲਈ ਮੰਗ ਰਹੀ ਹੈ, ਉਹ ਸਾਰੇ ਉਸ ਕੇਸਸ ਵਿੱਚ ਜਿਹੜੇ ਬੰਦੇ ਫੜੇ ਗਏ ਸਨ ਕਿ ਤੁਸੀਂ ਕਤਲੇਆਮ ਕੀਤਾ ਉਹ ਸਾਰੇ ਬਰੀ ਹੋ ਗਏ ਨੇ। ਹਾਂਜੀ, ਉਹ ਇਹਦੀ ਕ੍ਰਿਮੀਨਲ ਕੇਸ ਹੈ। ਯੂਨਾਈਟਿਡ ਸਿੱਖਸ ਦੀ ਜ਼ਿੰਮੇਵਾਰੀ ਇਹੀ ਹੁੰਦੀ ਹੈ ਵੀ ਅਸੀਂ ਸਿਰਫ ਸੱਚ ਦਾ ਪਹਿਰਾ ਦੇਣਾ। ਜੇ ਕੋਈ ਕਿਸੇ ਨੂੰ ਕੋਈ ਵਕਾਲਤ ਦੀ ਰਿਪਰੈਜ਼ੈਂਟੇਸ਼ਨ ਦੀ ਲੋੜ ਹੈ ਪ੍ਰਬੰਧ ਕਰਨਾ, ਕਿਉਂਕਿ ਬਾਕੀ ਤਾਂ ਜਿਹੜੇ ਅਦਾਲਤਾਂ ਹੁੰਦੀਆਂ ਨੇ ਜਾਂ ਜਿਹੜੀ ਵੀ ਅਥਾਰਟੀ ਹੁੰਦੀ ਹੈ ਉਹ ਡਿਸੀਜ਼ਨ ਲੈਂਦੀ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਜ਼ਰੂਰ ਦਿਵਾਉਣਾ ਹੈ ਨਾ, ਸੋ ਦੈਟ ਹੀ ਕੈਨ ਡਿਫੈਂਡ ਹਿਮਸੈਲਫ। ਸੋ
ਪ੍ਰੋਬਲਮ ਇਹ ਹੈ ਕਿ ਜਦੋਂ ਪਰਮਜੀਤ ਸਿੰਘ ਪੰਮਾ ਇਸ ਦਸੰਬਰ ਵਿੱਚ ਜਿਹੜੇ ਯੂਕੇ ਦੇ ਦਿੱਤੇ ਹੋਏ ਰਾਹਦਾਰੀਆਂ ਜਾਂ ਕਹਿ ਲਓ ਟਰੈਵਲ ਡਾਕੂਮੈਂਟਸ ਅਨੁਸਾਰ ਆਪਣੇ ਪਰਿਵਾਰ ਨਾਲ ਛੁੱਟੀਆਂ ਕੱਟਣ ਆਏ ਸਨ ਪੋਰਚੁਗਲ, ਅੱਗੇ ਵੀ ਆਉਂਦੇ ਰਹੇ ਸਨ ਇਸ ਪੇਪਰਾਂ ਤੇ, ਪੋਰਚੁਗਲ ਦੀ ਪੁਲਿਸ ਨੇ ਇੰਟਰਪੋਲ ਦੇ ਵਾਰੰਟ ਤੇ ਇਹਨਾਂ ਨੂੰ ਫੜ ਲਿਆ। ਹਾਂਜੀ। ਐਂਡ ਉਦੋਂ ਦੇ ਪੋਰਚੁਗਲ ਦੇ ਜੇਲ੍ਹ ਵਿੱਚ ਨੇ। ਤੁਹਾਨੂੰ ਪਤਾ ਹੀ ਹੈ ਗੁਰਪਤਵੰਤ ਸਿੰਘ ਜੋ ਸਿੱਖਸ ਫॉर ਜਸਟਿਸ ਦੇ ਨੇ, ਉਹਨਾਂ ਨੇ ਅਗਲੇ ਦਿਨ ਹੀ ਤੇ ਹੁਣ ਤੱਕ ਪੋਰਚੁਗਲ ਠਹਿਰੇ ਨੇ, ਉਹ ਸਾਰੇ ਕਾਨੂੰਨੀ ਕਾਰਵਾਈ ਕਰਦੇ ਨੇ ਤੇ ਪੋਰਚੁਗਲ ਦੇ ਵਿੱਚ ਜਿਹੜਾ ਵਕੀਲ ਰੱਖਿਆ ਹੈ ਉਹ ਵੀ ਮੰਨਿਆ ਐਕਸਟ੍ਰੈਡੀਸ਼ਨ ਵਕੀਲ ਹੈ। ਤੇ ਇੱਥੇ ਯੂਕੇ ਵਿੱਚ ਇੱਕ ਅਮਰਜੀਤ ਸਿੰਘ ਨੇ, ਉਹਨਾਂ ਨੇ ਜੋ 2000 ਵਿੱਚ ਪਨਾਹ ਦੇ ਕੇਸ ਵਿੱਚ ਇਹਨਾਂ ਦੀ ਮਦਦ ਕੀਤੀ ਸੀ, ਉਹ ਵੀ ਕੇਸ ਵਿੱਚ ਸ਼ਾਮਲ ਨੇ। ਸੋ ਇਸ ਵੇਲੇ ਜੋ ਮੁੱਦਾ ਖੜਾ ਹੋਇਆ ਹੈ, ਇੱਕ ਬਹੁਤ ਕੰਪਲੈਕਸ ਨਹੀਂ ਹੈ ਪਰ ਬਹੁਤ ਸਿਗਨੀਫਿਕੈਂਟ ਕੁਐਸਚਨ ਹੈ ਕਿ ਜੇ ਇੱਕ ਦੇਸ਼, ਕੋਈ ਵੀ ਦੇਸ਼ ਹੋਵੇ, ਇਸ ਵੇਲੇ ਤਾਂ ਯੂਕੇ ਦੀ ਗੱਲ ਹੋ ਰਹੀ ਹੈ, ਇੱਕ ਬੰਦੇ ਨੂੰ ਪਨਾਹ ਦੇਵੇ ਕਿਉਂਕਿ ਉਹ ਬੰਦਾ ਜਿਸ ਦੇਸ਼ ਤੋਂ ਭੱਜਿਆ ਹੈ ਉਸਨੂੰ ਉਸ ਦੇਸ਼ ਤੋਂ ਪ੍ਰੋਸੀਕਿਊਸ਼ਨ ਦਾ ਰਿਸਕ ਹੈ, ਖਤਰਾ ਹੈ, ਤੇ ਉਹ ਬੰਦੇ ਨੂੰ ਫਿਰ ਟਰੈਵਲ ਡਾਕੂਮੈਂਟ ਵੀ ਦੇਵੇ ਕਿ ਤੂੰ ਹਰ ਇੱਕ ਦੇਸ਼ ਜਾ ਸਕਦਾ, ਸਿਰਫ ਉਸ ਦੇਸ਼ ਵਿੱਚ ਨਾ ਜਾਏ ਜਿੱਥੋਂ ਤੂੰ ਭੱਜਿਆ ਹਾਂ। ਤੇ ਫਿਰ ਉਸ ਪਨਾਹ ਦੇ ਟਰੈਵਲ ਡਾਕੂਮੈਂਟ ਅਨੁਸਾਰ ਪਰਮਜੀਤ ਸਿੰਘ ਵਰਗਾ ਫਿਰ ਪੋਰਚੁਗਲ ਜਾਂਦਾ ਹੈ ਤੇ ਉੱਥੇ ਉਹੀ ਦੇਸ਼ ਦਾ ਬੰਦਾ ਜਿੱਥੋਂ ਭੱਜਿਆ ਸੀ ਉੱਥੋਂ ਆਣ ਕੇ ਉਸਨੂੰ ਲੈ ਕੇ ਚੁੱਕ ਕੇ ਵਾਪਸ ਲੈਣਾ ਚਾਹੁੰਦੇ ਨੇ। ਇਹ ਇੱਕ ਕਾਨੂੰਨੀ ਕੁਐਸਚਨ ਹੈ ਵੀ ਕਾਹਦਾ ਪਨਾਹ ਸੀ। ਜੇ ਉਹ ਡਰ ਵਿੱਚ ਹੀ ਉਹ ਰਹੇਗਾ ਫਿਰ ਕਿਤੇ ਵੀ ਜਾਏਗਾ, ਉਸ ਪਹਿਲੇ ਦੇਸ਼ ਨੇ ਤੁਹਾਨੂੰ ਚੁੱਕ ਲੈਣਾ ਹੈ। ਹਾਂਜੀ। ਤੇ ਉਹ ਵੀ ਉਸ ਕੇਸਿਸ ਪਿੱਛੇ ਜਿਹੜੇ ਕੇਸਿਸ ਯੂਕੇ ਦੀ ਪੁਲਿਸ ਨੇ ਇਨਵੈਸਟੀਗੇਟ ਕਰਕੇ ਉਸਨੂੰ ਬਰੀ ਕਰ ਦਿੱਤਾ ਸੀ। ਬਰੀ ਨਹੀਂ ਮਤਲਬ ਉਸਨੂੰ ਛੱਡ ਦਿੱਤਾ ਸੀ ਵੀ ਸਾਡੀ ਕੋਈ ਤੁਹਾਡੇ ਨਾਲ ਕੋਈ ਇਨਵੈਸਟੀਗੇਸ਼ਨ ਨਹੀਂ ਰਹੇਗੀ, ਹੈ ਨਾ, 18 ਮਹੀਨੇ ਬਾਅਦ। ਸੋ ਇਹ ਕੁਐਸਚਨਸ ਆਫ ਜਸਟਿਸ ਹੈ, ਕੁਐਸਚਨਸ ਆਫ ਪ੍ਰੋਸੀਜਰ ਹੈ, ਕਿਉਂਕਿ ਇੰਟਰਪੋਲ ਦਾ ਇੱਕ ਵਾਅਦਾ ਸੀ ਪਿਛਲੇ ਸਾਲ ਕਿ ਜਿਹੜੇ ਵੀ ਲੋਕਾਂ ਨੂੰ ਅਸਾਈਲਮ ਮਿਲ ਜਾਵੇ, ਅਸੀਂ ਉਹਨਾਂ ਨੂੰ ਇੰਟਰਪੋਲ ਦੇ ਲਿਸਟ ਤੋਂ ਕੱਢ ਦਿਆ ਕਰਾਂਗੇ। ਉਹਨਾਂ ਨੇ ਪਰਮਜੀਤ ਸਿੰਘ ਪੰਮਾ ਨੂੰ ਨਹੀਂ ਕੱਢਿਆ ਫਰਮ ਦ ਲਿਸਟ, ਇਸ ਕਰਕੇ ਉਸ ਵਾਰੰਟ ਦੇ ਉੱਪਰ ਇਹ ਫੜੇ ਗਏ ਹਨ। ਹੁਣ ਪੋਰਚੁਗਲ ਦੀ ਜਿਹੜੀ ਅਦਾਲਤ ਹੈ ਉਹ ਕੀ ਕਰੇਗੀ ਆਪਾਂ ਵੇਖਦੇ ਰਵਾਂਗੇ, ਕਿਉਂਕਿ ਅਗਲੀ ਹੀਅਰਿੰਗ ਡੇਟ 26 ਤਰੀਕ ਹੈ, ਵਿਚ ਇਜ਼ ਅਗਲੇ ਹਫਤੇ। ਉਸ ਦਿਨ ਪੰਜਾਬ ਪੁਲਿਸ, ਅਸੀਂ ਸੁਣਿਆ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਤੋਂ ਵੀ ਉਹ ਤਿਆਰੀਆਂ ਕਰ ਰਹੇ ਨੇ, ਅਸੀਂ ਬਹੁਤ ਸਾਰੇ ਸਬੂਤ ਲੈ ਕੇ ਆ ਰਹੇ ਹਾਂ ਕਹਿੰਦੇ, ਤੇ ਉਹ ਜਿਹੜੇ ਵੀ ਸਬੂਤ ਹੋਣਗੇ ਉਸ ਅਦਾਲਤ ਨੇ ਵੇਖਣੇ ਨੇ। ਉਸ ਤੋਂ ਬਾਅਦ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਨੇ ਉਸਦਾ ਜਵਾਬ ਦੇਣਾ ਹੈ। ਪਰ ਜੋ ਵੀ ਹੈ ਇਸ ਵੇਲੇ ਜੋ ਸਾਹਮਣੇ ਆਉਂਦਾ ਇਹੀ ਹੈ ਕਿ ਦੁਨੀਆ ਵਿੱਚ ਜਿਹੜੇ ਪਨਾਹ ਲੈਂਦੇ ਨੇ, ਰੈਫਿਊਜੀ ਜਿਹਨੂੰ ਆਪਾਂ ਬੋਲੀਦਾ ਹੈ, ਉਹਨਾਂ ਨੂੰ ਕਿੰਨਾ ਕੁ ਅਸਾਈਲਮ ਦਿੱਤੀ ਜਾਂਦੀ ਹੈ, ਕਿੰਨਾ ਕੁ ਉਹਨੂੰ ਪ੍ਰੋਟੈਕਸ਼ਨ ਮਿਲਦੀ ਹੈ ਜੇ ਉਹ ਬਾਰ-ਬਾਰ ਉਸਨੂੰ ਫੜਿਆ ਜਾ ਸਕਦਾ ਹੈ, ਕਿਤੇ ਵੀ ਜਾਵੇ ਤਾਂ ਉਸਨੂੰ ਫੜਿਆ ਜਾਂਦਾ ਹੈ। ਜੇ ਪਨਾਹ ਦਿੱਤੀ ਹੈ, ਇਹ ਇੰਟਰਨੈਸ਼ਨਲ ਕਨਵੈਨਸ਼ਨ ਅਨੁਸਾਰ ਦਿੱਤੀ ਹੈ, UN ਦਾ ਜੋ 1951 ਕਨਵੈਨਸ਼ਨ ਹੈ, ਜਿਹੜਾ ਜਿਸ ਸਾਰੇ ਦੇਸ਼ਾਂ ਨੇ ਉਸਨੂੰ ਸਾਈਨ ਅਪ ਕੀਤਾ ਹੈ। So it raises the question of what is the meaning of asylum if you're only protected in the country where you obtained it, when all the other countries have signed up to the same convention, same protection, है ना। दूसरी गल ਇਹ ਹੈ ਵੀ ਉਹਨਾਂ ਨੂੰ ਉਸ ਵਾਰੰਟ ਤੇ ਫੜਿਆ ਗਿਆ ਸੀ ਜਿਹੜਾ ਵਾਰੰਟ ਹੋਣਾ ਹੀ ਨਹੀਂ ਸੀ ਚਾਹੀਦਾ, ਜਿਹੜੀ ਲਿਸਟ ਤੇ ਉਹ ਪਏ ਸਨ, ਜਿਸ ਲਿਸਟ ਤੇ ਉਹ ਪਏ ਨਹੀਂ ਸੀ ਹੋਣੇ ਚਾਹੀਦੇ, ਕਿਉਂਕਿ ਇੰਟਰਪੋਲ ਦਾ ਆਪਣਾ ਵਾਅਦਾ ਸੀ ਵੀ ਅਸੀਂ ਜਿਹੜੇ ਵੀ ਲੋਕਾਂ ਨੂੰ ਪਨਾਹ ਮਿਲ ਗਈ ਅਸੀਂ ਉਸਨੂੰ ਆਪਣੀ ਲਿਸਟ ਤੇ ਨਹੀਂ ਰੱਖਾਂਗੇ, ਕਿਉਂਕਿ ਉਹ ਪ੍ਰੋਟੈਕਟਡ ਪਰਸਨ ਹੈ ਨਾ। ਬਾਕੀ ਉਹਨਾਂ ਦੇ ਬੱਚਿਆਂ ਦੇ ਵੀ ਹੱਕ ਹੈ, ਕਿਉਂਕਿ ਬੱਚੇ ਯੂਕੇ ਦੇ ਨੈਸ਼ਨਲ ਨੇ, ਸਿਟੀਜ਼ਨ ਨੇ, ਅਕੋਰਡਿੰਗ ਟੂ ਦ ਯੂਰਪੀਅਨ ਯੂਨੀਅਨ ਲਾਜ਼, ਚਿਲਡਰਨ ਹੈਵ ਰਾਈਟਸ। ਸੋ ਵੇਖੀਏ ਕੀ ਬਣਦਾ ਹੈ। ਪਰ ਇਸ ਵੇਲੇ ਜੋ ਕਾਰਵਾਈ ਯੂਨਾਈਟਿਡ ਸਿਕਸ ਕਰ ਰਹੀ ਹੈ ਉਹ ਇਹ ਹੈ ਕਿ ਪਰਮਜੀਤ ਸਿੰਘ, ਮਾਫ ਕਰਨਾ, ਗੁਰਪਤਵੰਤ ਸਿੰਘ ਜੀ ਨੇ UN ਵਿੱਚ ਤੇ ਯੂਰਪੀਅਨ ਪਾਰਲੀਮੈਂਟ ਵਿੱਚ 2 ਪਟੀਸ਼ਨ ਤਿਆਰ ਕੀਤੇ ਨੇ। ਉਸ ਪਟੀਸ਼ਨਾਂ ਦੀ ਕਾਰਵਾਈ ਅਸੀਂ ਗਾਂ ਜਿਹੜੇ ਯੂਰਪੀਅਨ ਲਾਅ ਦੇ ਐਕਸਪਰਟ ਨੇ ਉਹਨਾਂ ਦੇ ਸਾਹਮਣੇ ਯੂਨਾਈਟਿਡ ਸਿਕਸ ਦੇ ਟੀਮ ਨੇ ਰੱਖਣੇ ਨੇ ਵੀ ਤੁਸੀਂ ਦੱਸੋ ਤੁਹਾਡੇ ਐਕਸਪੀਰੀਅੰਸ ਅਨੁਸਾਰ ਇਹ ਕੀ ਹੋਣਾ ਚਾਹੀਦਾ ਹੈ। ਤੇ ਅੱਜ ਉਹ ਗੱਲਬਾਤ ਅਸੀਂ ਵਕੀਲਾਂ ਨਾਲ ਕਰ ਰਹੇ ਸਾਂ ਵੀ ਤੁਸੀਂ ਅਗਲੇ ਯੂਰਪੀਅਨ ਪਾਰਲੀਮੈਂਟ ਦੀ ਪਟੀਸ਼ਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਅਸੀਂ ਇਹ ਪਟੀਸ਼ਨ ਪਾ ਦਈਏ ਵੀ ਤੁਹਾਡਾ ਕੀ ਜ਼ਿੰਮੇਵਾਰੀ ਹੈ, ਕਿਉਂਕਿ ਯੂਰਪੀਅਨ ਯੂਨੀਅਨ ਦੇ ਕਾਨੂੰਨ ਅਨੁਸਾਰ ਇੱਕ ਕਾਨੂੰਨ ਹੈ ਟੈਫੂ ਕਰਕੇ, ਹੈ ਨਾ, ਜਿਹਦੇ ਹੇਠਾਂ ਆਰਟੀਕਲ 78 ਵਿੱਚ ਕਿਹਾ ਗਿਆ ਹੈ ਵੀ ਜਿਹੜਾ ਯੂਰਪੀਅਨ ਯੂਨੀਅਨ ਵਿੱਚ ਕਾਨੂੰਨ ਹੈ ਰੈਫਿਊਜੀ ਦਾ, ਉਹ
ਲਾਗੂ ਫੈਲ ਹੀ ਹੋਣਾ ਚਾਹੀਦਾ। ਮਤਲਬ ਜੇ UK ਨੇ ਉਸਨੂੰ ਪਨਾਹ ਦਿੱਤੀ ਹੈ, ਉਹਦੀ ਪ੍ਰੋਟੈਕਸ਼ਨ ਪੂਰੇ ਯੂਰਪੀਅਨ ਯੂਨੀਅਨ ਵਿੱਚ ਹੋਣੀ ਚਾਹੀਦੀ ਹੈ। ਸੋ ਉਸ ਦੇ ਕੁਐਸਚਨਸ ਇਸ ਵੇਲੇ ਖੜੇ ਹੋਏ ਨੇ। ਓਕੇ ਭੈਣ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਕੇਸ ਦੇ ਬਾਰੇ ਸਾਨੂੰ ਪੂਰੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਤੇ ਆਪਣੇ ਜਿਹੜੀ ਤੁਸੀਂ ਯੂਨਾਈਟਿਡ ਸਿਕਸ ਵੱਲੋਂ ਮਦਦ ਦਿੱਤੀ ਜਾ ਰਹੀ ਹੈ ਉਸ ਬਾਰੇ ਵੀ ਸਾਨੂੰ ਵੇਰਵਾ ਦਿੱਤਾ। ਹੁਣ ਅਸੀਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਭੈਣ ਜੀ, ਜਿਸ ਤਰ੍ਹਾਂ ਯੂਨਾਈਟਿਡ ਸਿਕਸ ਵੱਲੋਂ ਰਿਲੀਫ ਐਫਰਟਸ ਵੀ ਮੈਸੇਡੋਨੀਆ ਦੇ ਵਿੱਚ ਦਿੱਤੀ ਜਾ ਰਹੀ ਹੈ, ਆਈ ਥਿੰਕ ਫਰੋਮ ਲਾਸਟ ਦਸੰਬਰ ਤੋਂ ਦਿੱਤੀ ਜਾ ਰਹੀ 2015 ਤੋਂ, ਅਸੀਂ ਚਾਹਾਂਗੇ ਸਾਨੂੰ ਇਸ ਬਾਰੇ ਵੀ ਪੂਰੀ ਵੇਰਵੇ ਸਹਿਤ ਜਾਣਕਾਰੀ ਦਿਓ। ਹਾਂ, ਸਬੈਖੀ ਦੇ ਤੌਰ ਤੇ ਜਿਸ ਗੱਲ ਦੀ ਆਪਾਂ ਗੱਲ ਕਰਕੇ ਹਟੇ ਹਾਂ ਉਹ ਵੀ ਇੱਕ ਰੈਫਿਊਜੀ ਦੀ ਗੱਲ ਸੀ ਜੀ, ਤੇ ਜਿਸ ਨੂੰ ਅਸੀਂ ਲੰਗਰ ਛਕਾ ਰਹੇ ਹਾਂ ਮੈਸੀਡੋਨੀਆ ਵਿੱਚ ਉਹ ਵੀ ਰੈਫਿਊਜੀ ਜੀ ਨਾ। ਹਾਂਜੀ, ਇੱਕ ਸਬੈਖੀ ਤੌਰ ਤੇ ਇੱਕ ਵਾਰ ਜ਼ੋਨ ਤੋਂ ਭੱਜੇ ਆ ਰਹੇ ਨੇ, ਸੀਰੀਆ ਤੋਂ, ਅਫਗਾਨਿਸਤਾਨ ਤੋਂ, ਇਰਾਕ ਤੋਂ, ਉਹ ਵੀ ਆਪਣਾ ਸਾਰਾ ਆਪਣੇ ਖਤਰੇ ਕਰਕੇ ਭੱਜੇ ਨੇ, ਜਿਸ ਤਰ੍ਹਾਂ ਪਰਮਜੀਤ ਸਿੰਘ ਪੰਮਾ ਆਪਣੇ ਖਤਰੇ ਕਰਕੇ ਭੱਜਿਆ ਸੀ। ਸੋ ਮਾਹੌਲ ਵੱਖੋ ਵੱਖਰੇ ਹੁੰਦੇ ਨੇ ਪਰ ਉਹਨਾਂ ਦਾ ਸਟੇਟਸ ਇੱਕੋ ਹੀ ਹੁੰਦਾ, ਰੈਫਿਊਜੀ ਹੁੰਦੇ। ਜਿਹਨੂੰ ਅਪਲਾਈ ਕਰਦੇ ਨੇ ਅਸਾਈਲਮ ਲਈ ਉਹ ਇਹੀ ਕਹਿ ਕੇ ਕਰਦੇ ਨੇ ਕਿ ਸਾਨੂੰ ਉਸ ਦੇਸ਼ ਤੋਂ ਖਤਰਾ ਹੈ ਪ੍ਰੋਸੀਕਿਊਸ਼ਨ ਦਾ, ਸੀਰੀਆ ਤੋਂ ਜਾਂ ਇਰਾਕ ਤੋਂ ਜਾਂ ਅਫਗਾਨਿਸਤਾਨ ਤੋਂ, ਜਾਂ ਇੱਥੇ ਪੰਜਾਬ ਦੀ ਗੱਲ ਹੋ ਰਹੀ ਸੀ। ਸੋ ਤੁਸੀਂ ਸੁਣਦੇ ਆਏ ਹੋਣਗੇ, ਟੈਲੀਵਿਜ਼ਨ ਦੇ ਸਕਰੀਨਾਂ ਤੇ ਵੇਖਦੇ ਆਏ ਹੋਣਗੇ ਵੀ 5 ਸਾਲਾਂ ਤੋਂ ਸੀਰੀਆ ਵਿੱਚ ਜੋ ਸਿਵਲ ਵਾਰ ਹੈ, ਜਿਹੜਾ ਵੀ ਜੇ ਕੋਈ ਸਮਝ ਵੀ ਲਵੇ ਵੀ ਕੀ ਹੋ ਰਿਹਾ ਹੈ, ਉਸ ਸਮਝ ਅਨੁਸਾਰ ਜਿਹੜਾ ਆਮ ਬੰਦਾ ਹੈ ਉਹਨੂੰ ਕੀ ਖਤਰਾ ਹੈ ਤੇ ਉਹ ਕਿਸ ਤਰ੍ਹਾਂ ਲੋਕ ਸੀਰੀਆ ਦੇ ਪੜ੍ਹੇ ਲਿਖੇ ਪ੍ਰੋਫੈਸ਼ਨਲ ਲੋਕ ਆਪਣੇ ਘਰ-ਬਾਰ ਸਭ ਕੁਝ ਛੱਡ ਕੇ ਖਤਰੇ ਵਿੱਚ AGNC ਦੇ ਖਤਰੇ ਵਿੱਚ, ਮਤਲਬ ਕਿ ਛੋਟੇ-ਛੋਟੇ ਕਿਸ਼ਤੀਆਂ ਵਿੱਚ 40-40 ਬੰਦੇ ਪਰਿਵਾਰ ਸਣੇ ਕਿਸ ਤਰ੍ਹਾਂ ਕਈ ਡੁੱਬ ਜਾਂਦੇ ਸਨ, ਆ ਜਾਂਦੇ ਸਨ ਗ੍ਰੀਸ ਤੱਕ। ਸੋ ਸਾਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਇਸ ਰੈਫਿਊਜੀ ਲੋਕਾਂ ਨਾਲ ਕੀ ਮਦਦ ਕਰ ਸਕਦੇ ਹਾਂ, ਕਿਉਂਕਿ ਹੁਣ ਤੱਕ ਤਾਂ ਸੁਣ ਲਿਆ ਸੀ ਕਿ ਲੋਕੀ ਗ੍ਰੀਸ ਵਿੱਚ ਜਾ ਕੇ ਮਦਦ ਕਰ ਰਹੇ ਨੇ, ਰੈੱਡ ਕਰਾਸ ਪਹੁੰਚ ਗਿਆ ਹੈ ਤੇ ਕੈਲੇ ਇੱਕ ਸ਼ਹਿਰ ਹੈ ਫਰਾਂਸ ਵਿੱਚ, ਉੱਥੇ ਵੀ ਬਹੁਤ ਲੋਕੀ ਮਦਦ ਕਰ ਰਹੇ ਨੇ। ਅਸੀਂ ਸੋਚਿਆ ਫਿਰ ਅਸੀਂ ਉਸ ਥਾਂ ਤੇ ਜਾਈਏ ਜਿਸ ਤਰ੍ਹਾਂ ਸਾਡੀ ਆਦਤ ਹੈ ਵੀ ਉੱਥੇ ਪਹੁੰਚੇ ਜਿੱਥੇ ਦੇ ਕੋਈ ਪਹੁੰਚਿਆ ਨਹੀਂ ਹੈ, ਨਹੀਂ ਤੇ ਉਸੇ ਥਾਂ ਤੇ ਇੰਨੇ ਲੋਕ ਖੜੇ ਹੋ ਜਾਂਦੇ ਨੇ ਸੇਵਾ ਦੇਣ ਨੂੰ, ਜਿਹੜੇ ਜਗ੍ਹਾ ਤੇ ਲੋੜ ਹੁੰਦੀ ਤੇ ਕੋਈ ਨਹੀਂ ਪਹੁੰਚਿਆ ਹੁੰਦਾ। ਸੋ ਅਸੀਂ ਪੁੱਛਦੇ ਰਿਸ਼ੀਵੰਤ ਸਿੰਘ ਜੋ ਸਾਡੇ ਯੂਨਾਈਟਿਡ ਸਿਕਸ ਦੇ ਰਿਲੀਫ ਡਾਇਰੈਕਟਰ ਨੇ, ਉਹ ਕਹਿੰਦੇ ਸੀ ਫਿਰ ਆਪਾਂ ਕੁਝ ਕਰੀਏ ਯੂਰਪ ਵਿੱਚ, ਪਰ ਉੱਥੇ ਜਾਈਏ ਜਿੱਥੇ ਕੋਈ ਹੋ ਨਹੀਂ ਰਿਹਾ। ਸੋ ਅਸੀਂ ਬਹਿ ਕੇ ਯੂਰਪ ਦਾ ਮੈਪ ਵੇਖਿਆ ਵੀ ਇਹਨਾਂ ਦਾ ਕੀ ਰਸਤਾ ਹੈ ਆਉਣ ਦਾ। ਪਹਿਲਾਂ ਸੀਰੀਆ ਤੋਂ ਟਰਕੀ ਆਉਂਦੇ ਨੇ, ਟਰਕੀ ਵਿੱਚ ਕੈਂਪਾਂ 'ਚ ਰਹਿੰਦੇ ਨੇ ਤੇ ਫਿਰ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ, ਮੌਕਾ ਕੀ ਮਿਲਦਾ ਮਤਲਬ ਪੈਸੇ ਇਕੱਠੇ ਕਰ ਲੈਂਦੇ ਨੇ ਤੇ ਜਿਹੜੇ ਹਿਊਮਨ ਟ੍ਰੈਫਿਕਰਸ ਨੇ ਉਹਨਾਂ ਦੀ ਕਿਸ਼ਤੀ ਤਿਆਰ ਕਰ ਦਿੰਦੇ ਨੇ, ਉਹ ਤੇ ਬਹਿ ਕੇ ਫਿਰ ਗ੍ਰੀਸ ਆਉਂਦੇ ਸਨ ਤੇ ਗ੍ਰੀਸ ਤੋਂ ਜਿਹੜੇ ਟਾਪੂ ਨੇ ਗ੍ਰੀਸ ਦੇ ਬਹੁਤ ਮਸ਼ਹੂਰ ਲੈਸਬੋਸ ਕਰਕੇ, ਉੱਥੇ ਰਹਿ ਕੇ ਤੇ ਫਿਰ ਇਹ ਮਹੀਨੇ ਲੱਗ ਜਾਂਦੇ ਉਹਨਾਂ ਦੇ, ਹਨਾ, ਮਤਲਬ ਪੈਦਲ ਤੁਰਦੇ ਨੇ, ਟਰੱਕਾਂ 'ਚ ਆਉਂਦੇ ਨੇ, ਜੋ ਵੀ ਤਰੀਕਿਆਂ ਨਾਲ ਆਉਂਦੇ ਨੇ। ਫਿਰ ਐਥਨਸ ਆਣ ਕੇ ਜੋ ਗ੍ਰੀਸ ਦਾ ਰਾਜਧਾਨੀ ਹੈ ਉੱਥੇ ਆਣ ਕੇ ਆਪਣੇ ਪੇਪਰ ਬਣਾਉਂਦੇ ਨੇ ਤੇ ਯੂਰਪੀਅਨ ਯੂਨੀਅਨ ਹੁਣ ਇਸ ਵੇਲੇ 3 ਕੌਮਾਂ ਨੂੰ ਮਨਜ਼ੂਰ ਕਰਦੀ ਹੈ ਰੈਫਿਊਜੀ ਵਾਸਤੇ, ਅਫਗਾਨਿਸਤਾਨ, ਸੀਰੀਆ ਐਂਡ ਇਰਾਕ। ਇਹ 3 ਤਰ੍ਹਾਂ ਦੇ ਜਿਹੜੇ ਲੋਕ ਨੇ ਜਦੋਂ ਆ ਜਾਂਦੇ ਨੇ, ਇੱਕ ਟਾਈਮ ਆਉਂਦਾ ਫਿਰ ਇਹਨਾਂ ਨੇ ਗਾਂਹ ਜਾਣਾ ਹੁੰਦਾ ਜਰਮਨੀ ਤੱਕ, ਪਰ ਰਸਤੇ ਵਿੱਚ ਮੈਸੀਡੋਨੀਆ ਆਉਂਦਾ ਹੈ ਨਾ। ਤੁਹਾਨੂੰ ਪਤਾ ਹੈ ਮੈਸੀਡੋਨੀਆ 'ਚ ਬਹੁਤ ਸਭ ਤੋਂ ਵੱਡਾ ਮਸ਼ਹੂਰ ਉਹਨਾਂ ਦਾ ਪੁੱਤਰ ਹੈ ਸਿਕੰਦਰ, ਹੈ ਨਾ, ਅਲੈਗਜ਼ੈਂਡਰ ਦ ਗ੍ਰੇਟ, ਫਰੋਮ ਮੈਸੀਡੋਨੀਆ। ਉਹ ਐਸਾ ਦੇਸ਼ ਹੈ ਜਿੱਥੇ ਬਹੁਤ ਸਾਰੇ ਸੂਫੀ ਸੇਂਟਸ ਰਹਿੰਦੇ ਸਨ 600 ਸਾਲ ਪਹਿਲਾਂ। ਤੇ ਸਬੈਕੀ ਰਿਸ਼ੀ ਵੰਤ ਗਏ ਸਨ ਕੋਰੀਆ ਵਿੱਚ, ਇੱਕ ਇੰਟਰਫੇਥ ਮੀਟਿੰਗ ਸੀ ਤੇ ਉੱਥੇ ਇੱਕ ਮੈਸੀਡੋਨੀਆ ਤੋਂ ਇੱਕ ਸੂਫੀ ਮੁਸਲਮਾਨ ਮਿਲਿਆ ਸੀ ਜਿਸ ਦਾ ਨਾਂ ਹੈ ਬੈਨੀ। ਤੇ ਕਹਿੰਦਾ ਮੈਂ ਜਾਣਦਾ ਕਿਸੇ ਨੂੰ ਮੈਸੀਡੋਨੀਆ ਤੋਂ, ਆਪਾਂ ਪਤਾ ਕਰੀਏ ਉੱਥੇ, ਕਿਉਂਕਿ ਉਸ ਰਸਤੇ ਤੇ ਜਾਂਦੇ ਨੇ, ਸ਼ਾਇਦ ਉੱਥੇ ਕੋਈ ਲੋੜ ਨਾ ਹੋਵੇ। ਤੇ ਮੈਂ ਕਿਹਾ ਮੈਂ ਵੀ ਇੱਕ ਵਕਾਲਤ ਦੀ ਮੀਟਿੰਗ ਕਰਕੇ ਆਈ ਹਾਂ ਬ੍ਰਸਲਸ ਵਿੱਚ, ਉੱਥੇ ਵੀ ਮੈਂ ਇੱਕ ਮੈਸੀਡੋਨੀਆ ਦਾ ਬੰਦਾ ਮਿਲੇ ਸੀ ਤੇ ਮੈਨੂੰ ਯਾਦ ਨਹੀਂ ਉਹਦਾ ਨਾਂ ਕੀ ਸੀ, ਮੈਂ ਵੀ ਚੈੱਕ ਕਰਦੀ ਤੇ ਤੁਸੀਂ ਮੰਨਣਾ ਨਹੀਂ ਭੈਣ ਜੀ, ਉਹੀ ਬੰਦਾ ਸੀ ਜਿਹੜਾ ਰਿਸ਼ੀ ਨੇ ਮਿਲਿਆ ਸੀ 3-4 ਮਹੀਨੇ ਪਹਿਲਾਂ ਕੋਰੀਆ ਵਿੱਚ, ਜਿਹਨੂੰ ਮੈਂ ਬ੍ਰਸਲਸ ਵਿੱਚ ਮਿਲੀ ਸਾਂ ਬੈਲਜੀਅਮ ਵਿੱਚ ਪਿਛਲੇ 2 ਮਹੀਨੇ ਪਹਿਲਾਂ, ਹੈ ਨਾ। ਸੋ ਰੱਬ ਦੇ ਜਿਹੜੇ ਕਾਰਨ ਤੇ ਤਰੀਕੇ ਹੁੰਦੇ ਨੇ, ਐਸੇ ਹੁੰਦੇ ਨੇ, ਤੇ ਉਹ ਇੰਨੇ ਸੋਹਣੀ ਤਰ੍ਹਾਂ ਹੁਣ ਸਾਡੇ ਨਾਲ ਕੰਮ ਕਰ ਰਹੇ ਨੇ। ਅਸੀਂ ਹੁਣ ਤੱਕ ਮੇਰੇ ਖਿਆਲ 17,000 ਮੀਲਸ ਖਵਾ ਚੁੱਕੇ ਹਾਂ। ਉਹ ਕਿਸ ਹਾਲਾਤਾਂ ਵਿੱਚ ਖਵਾ ਚੁੱਕੇ ਹਾਂ ਸ਼ਾਇਦ ਤੁਹਾਡੇ ਫੋਟੋ ਸਕਰੀਨ ਤੇ ਵਿਖਾਉਂਦੇ ਹੋਣਗੇ। ਬੱਚੇ ਜਿਹੜੇ ਆਉਂਦੇ ਨੇ ਠੰਡ ਵਿੱਚ, ਇੱਕ ਆਮ ਬੱਚਾ ਮਾਂ ਪਿਓ ਇਹਨੂੰ ਕਿਸ ਤਰ੍ਹਾਂ ਨਿੱਘ ਨਾਲ ਬੱਚੇ ਨੂੰ ਰੱਖਦਾ ਹੈ, ਇੱਥੇ ਕੁਛ ਨਹੀਂ ਲੈ ਕੇ ਆਏ ਹੁੰਦੇ ਕਿਉਂਕਿ ਉਹ ਤਾਂ ਮਹੀਨਿਆਂ ਦੇ ਤੁਰੇ ਹੁੰਦੇ ਆ, ਉਹ ਜਿੱਥੇ ਕੁਝ ਮਿਲਦਾ ਖਾ ਕੇ ਗਾਂ ਹੈ ਨਾ। ਤੇ ਉਹ ਬੱਚਿਆਂ ਨੂੰ ਉੱਥੇ ਫਿਰ ਅਸੀਂ ਜੋ ਗਲਵਜ਼ ਜਾਂ ਸੌਕਸ ਜਾਂ ਮਿਟਨਸ ਜਾਂ
scarves and caps ਦੇਣੇ ਹੁੰਦੇ ਨੇ, ਉਹ ਇੱਕ ਗੱਲ ਹੈ। ਪਰ ਸਾਨੂੰ ਪਤਾ ਮਿਲਿਆ ਸੀ ਵੀ ਇਹ ਜਦੋਂ ਤੁਰ ਪਏ ਹੁੰਦੇ ਨਾ ਐਥਨਸ ਤੋਂ, ਤੇ ਜਦੋਂ ਮੈਸੀਡੋਨੀਆ ਪਹੁੰਚਦੇ ਇਹਨਾਂ ਦੇ ਐਸਾ ਹੋ ਜਾਂਦਾ ਵੀ 12-12 ਘੰਟੇ ਇਹਨਾਂ ਨੇ ਕੁਝ ਗਰਮ ਨਹੀਂ ਖਾਦਾ ਹੁੰਦਾ। ਜਦੋਂ ਸਾਨੂੰ ਪਤਾ ਲੱਗਾ ਵੀ ਇਹ ਮੈਸੀਡੋਨੀਆ ਵਿੱਚ ਇਹਨਾਂ ਨੂੰ ਸੈਂਡਵਿਚ ਤੇ ਐਪਲ ਦਿੰਦੇ ਆਉਂਦੇ ਨੇ, ਅਸੀਂ ਕਿਹਾ ਆਪਾਂ ਕਿਉਂ ਨਾ ਇਹਨਾਂ ਨੂੰ ਕੁਝ ਗਰਮ ਦਈਏ। ਅਸੀਂ ਬੈਨੀ ਨਾਲ ਬੋਲੇ ਫੋਨ ਤੇ ਜਦੋਂ ਪ੍ਰਬੰਧ ਕਰਨ ਲੱਗੇ, ਤੇ ਉਹ ਕਹਿੰਦਾ ਔਖਾ ਹੈ ਕਿਉਂਕਿ ਇੱਥੇ ਬਹੁਤ ਸਖਤਾਈ ਹੈ ਪਰਮਿਸ਼ਨ ਦੀ ਐਉਂ, ਤੇ ਅਸੀਂ ਕਿਉਂਕਿ ਅਸੀਂ ਲੰਗਰ ਪਕਾਉਣ ਤੇ ਖਵਾਉਣ ਵਾਲੇ ਲੋਕ ਹਾਂ, ਅਸੀਂ ਕਿਹਾ ਨਹੀਂ ਕੁਝ ਮੁਸ਼ਕਿਲ ਨਹੀਂ ਹੋਣੀ ਚਾਹੀਦੀ, ਬਹੁਤ ਸੌਖੀ ਗੱਲ ਹੈ। ਦਾਲ ਅਸੀਂ ਬਣਾਵਾਂਗੇ ਵਾਵਾ ਗਾੜੀ, ਤੇ ਉਹਨਾਂ ਦਾ ਜੋ ਵੀ ਨਿਊਟ੍ਰੀਸ਼ੀਅਸ ਵੈਲਿਊ ਹੋਏਗਾ ਤੇ ਉਹਨਾਂ ਨੂੰ ਤੁਹਾਡੀ ਲੋਕਲ ਰੋਟੀ ਦੇਵਾਂਗੇ, ਤੇ ਉਹਨਾਂ ਦਾ ਆਸਰਾ ਪੂਰਾ ਹੋ ਜਾਏਗਾ ਉਸ ਦਿਨ ਦਾ, ਹੈ ਨਾ। ਕਰਦੇ ਕਰਦੇ ਜਿਸ ਤਰ੍ਹਾਂ ਰੱਬ ਦੀ ਮਿਹਰ ਸੀ ਉਹ ਪ੍ਰਬੰਧ ਹੋ ਗਿਆ। ਹੁਣ ਇੱਕ ਫੈਮਿਲੀ ਦੇ ਖਾਣ ਵਾਸਤੇ $10 ਲੱਗਦੇ ਨੇ, ਇੱਕ ਫੈਮਿਲੀ ਆਫ 5, ਹੈ ਨਾ। ਤੋ ਅਸੀਂ ਉਹਨਾਂ ਨੂੰ ਜਦੋਂ ਪਹੁੰਚਦੇ ਨੇ ਇੱਕ ਟ੍ਰੇਨ ਤੋਂ ਮੈਸੀਡੋਨੀਆ ਦੇ ਇੱਕ ਸ਼ਹਿਰ ਤੋਂ ਲੱਗ ਕੇ ਦੂਸਰੇ ਸ਼ਹਿਰ ਤੱਕ, ਜਿੱਥੋਂ ਫਿਰ ਗਾਂ ਸਰਬੀਆ ਵਿੱਚ ਤੁਰ ਕੇ ਜਾਂਦੇ ਨੇ, ਅਸੀਂ ਹਰ ਰਾਤ ਨੂੰ ਹਰ ਦਿਨ ਨੂੰ 4-5 ਟ੍ਰੇਨਾਂ ਆਉਂਦੀਆਂ ਨੇ ਭਰੀਆਂ, ਇੱਕ ਦਿਨ 'ਚ 1000 ਬੰਦਾ ਆ ਜਾਂਦਾ ਹੈ। ਉਹਨਾਂ ਨੂੰ ਇਹ ਜਿਹੜੀ ਦਾਲ ਨਹੀਂ ਮੈਂ ਕਵਾਂਗੀ ਕਿਉਂਕਿ ਦਾਲ ਤੋਂ ਵੀ ਜ਼ਿਆਦਾ ਉਹਨਾਂ ਵਿੱਚ ਸਮਾਨ ਪਿਆ ਹੁੰਦਾ ਹੈ, ਉਹਨਾਂ ਦੇ ਖਾਣੇ ਬਾਣੇ ਦਾ ਇੱਕ ਟਰਕਿਸ਼ ਡਿਸ਼ ਹੈ ਜਿਸਦਾ ਨਾਮ ਮੈਂ ਭੁੱਲ ਗਈ ਹਾਂ। ਉਹ ਤਰ੍ਹਾਂ ਤਰ੍ਹਾਂ ਦੀ ਦਾਲਾਂ ਨੇ, ਤੇ ਫਿਰ ਪੋਟੇਟੋ ਹੈ, ਤੇ ਮਤਲਬ ਵੀ ਇੱਕ ਗੂੜਾ ਜੋ ਸਟਿਊ ਹੁੰਦਾ ਨਾ, ਉਹ ਬਣਾ ਕੇ ਵੱਡੇ ਸਾਰੇ ਕੱਪ ਵਿੱਚ ਰੋਟੀ ਦਿੰਦੇ ਹਾਂ, ਤੇ ਉੱਥੇ ਖਾਂਦੇ ਨੇ, ਤੇ ਫਿਰ ਉਹਨਾਂ ਨੂੰ ਤੋੜ ਦਿੰਦੇ ਹਾਂ ਕਿਉਂਕਿ ਮੈਸੀਡੋਨੀਆ ਇਜ਼ ਨਾਟ ਅ ਯੂਰੋਪੀਅਨ ਯੂਨੀਅਨ ਕੰਟਰੀ, ਉੱਥੇ ਉਹਨਾਂ ਨੂੰ ਰਹਿਣ ਦਾ ਨਹੀਂ ਹੱਕ। ਉੱਥੇ ਅਸੀਂ ਫਿਰ ਪਤਾ ਲੱਗਾ ਸੀ ਵੀ ਇੱਥੇ ਜਿਹੜੇ ਆਉਂਦੇ ਨੇ 12 ਘੰਟੇ ਕੁਛ ਨਾ ਖਾ ਕੇ ਇੱਕ ਟ੍ਰੇਨ 'ਚ ਜੈਮ ਪੈਕਡ ਠੰਡ ਵਿੱਚ, ਉਹਨਾਂ ਨੂੰ ਨਿੱਘ ਦੀ ਲੋੜ ਸੀ, ਭਾਵੇਂ ਉਹ ਛੋਟਾ ਰਸਤਾ ਸੀ ਪਰ ਉੱਥੇ ਕੋਈ ਕਰ ਨਹੀਂ ਸੀ ਰਿਹਾ। ਤੇ ਹੁਣ ਜਦੋਂ ਦੇ ਸਾਡੀ ਗੱਲਬਾਤ ਸ਼ੁਰੂ ਹੋਈ ਬੈਨੀ ਨਾਲ, ਹੁਣ ਹੋਰ ਵੀ ਸੰਸਥਾਵਾਂ ਤੁਰ ਪਈਆਂ ਨੇ ਉੱਧਰ ਵੀ ਉਹਨਾਂ ਨੂੰ ਗਰਮ ਕੋਈ ਰੋਟੀ ਖਵਾਈਏ। ਸੋ ਅਸੀਂ ਤਾਂ ਮਿਡਲ ਆਫ ਦਸੰਬਰ ਤੋਂ ਮੇਰੇ ਖਿਆਲ ਖਵਾਉਂਦੇ ਆਏ ਹਾਂ, ਮੈਨੂੰ ਨਹੀਂ ਯਾਦ ਹੁਣ ਤਰੀਕਾਂ ਦਾ, ਮਾਫ ਕਰਨਾ। ਤੇ ਆਸ ਹੈ ਕਿ ਕਹਿੰਦੇ ਨੇ ਅਪ੍ਰੈਲ ਤੱਕ 1 ਮਿਲੀਅਨ ਬੰਦਾ ਇਸ ਤਰ੍ਹਾਂ ਉੱਥੋਂ ਦੀ ਲੰਘੇਗਾ। ਇਹ ਰਸਤਾ ਹੈ ਮੈਸੀਡੋਨੀਆ ਦਾ, ਜਿਸ ਰਾਹੀਂ ਫਿਰ ਗਾਂ ਸਰਬੀਆ ਤੋਂ ਫਿਰ ਜਰਮਨੀ ਜਾਂਦੇ ਨੇ ਤੇ ਆਪਣਾ ਫਿਰ ਅਪਲਾਈ ਕਰਦੇ ਨੇ, ਹੈ ਨਾ, ਪੇਪਰ ਨਾਲ। ਸੋ ਉਹ ਮੌਕਾ ਮਿਲਿਆ ਸੀ, ਉਹ ਸੇਵਾ ਕੀਤੀ ਹੈ। ਜੇ ਕਿਸੇ ਨੇ ਉਸ ਸੇਵਾ ਵਿੱਚ ਹੱਥ ਪਟਾਉਣਾ ਹੋਵੇ, ਯੂਨਾਈਟਿਡ ਸਿੱਖਸ ਦੇ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹਾਂ, united6.org। ਤੁਸੀਂ ਇੱਕ $3 ਨਾਲ ਮੇਰੇ ਖਿਆਲ ਕਿ ਪੀਜ਼ਾ ਦਾ ਸਲਾਈਸ ਮਿਲਦਾ ਹੋਏਗਾ, ਮੈਨੂੰ ਨਹੀਂ ਯਾਦ ਤੁਹਾਡੇ ਕਾਸਟ ਆਫ ਲਿਵਿੰਗ ਦਾ, ਪਰ ਤੁਸੀਂ ਇੱਕ ਪਰਿਵਾਰ ਨੂੰ 4 ਬੰਦਿਆਂ ਦਾ ਪਰਿਵਾਰ ਹੋਵੇ, ਇਹ ਗਰਮ ਮੀਲ ਬਿਲਕੁਲ ਭੈਣ ਜੀ, ਥੈਂਕ ਯੂ ਸੋ ਮਚ ਕਿ ਜੇ ਤੁਸੀਂ ਇਹ ਉਪਰਾਲਾ ਕਰਦੇ ਹੋ ਨਾ ਓਨ ਇਸ ਕੰਟਰੀ ਦੇ ਵਿੱਚ ਵੀ, ਹੋਰ ਵੀ ਤੁਸੀਂ ਆਲ ਓਵਰ ਦਾ ਵਰਲਡ ਜਿਹੜੇ ਇਸ ਤਰ੍ਹਾਂ ਯੂਨਾਈਟਿਡ ਸਿਕਸ ਵੱਲੋਂ ਉਪਰਾਲੇ ਕਰਦੇ ਜਾਂਦੇ ਨੇ, ਅਸੀਂ ਉਹ ਰੀਅਲੀ ਅਪਰੀਸ਼ੀਏਟ ਕਰਦੇ ਹਾਂ। ਸੋ ਥੈਂਕ ਯੂ ਸੋ ਮਚ। ਐਂਡ ਜਿਸ ਤਰ੍ਹਾਂ ਤੁਸੀਂ ਇਹ ਕਰਦੇ ਹੋ, ਇਸ ਤਰ੍ਹਾਂ ਦਾ ਉਪਰਾਲਾ ਕਰਦੇ ਹੋ, ਕਾਫੀ ਸਾਰੇ ਜਿਹੜੇ ਸਾਡੇ ਯੂਨਾਈਟਿਡ ਸਿਕਸ ਜਿਹੜੇ ਵੀਰ ਨੇ, ਭੈਣਾਂ ਨੇ, ਉਹ ਸਿੱਖੀ ਸਰੂਪ ਦੇ ਵਿੱਚ ਨੇ। ਆਈ ਵੁੱਡ ਲਾਈਕ ਟੂ ਆਸਕ ਕਿ ਉਹਨਾਂ ਦਾ ਜਿਹੜੇ ਇਹ ਲੋਕ ਹੁੰਦੇ ਨੇ, ਇਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਟੂਵਰਡ ਦਿਸ ਸੇਵਾ ਔਰ ਸਾਡੇ ਬਾਰੇ? ਤੁਸੀਂ ਮੰਨਣਾ ਨਹੀਂ, ਮੈਸੀਡੋਨੀਆ ਵਿੱਚ ਜਿਹੜੇ ਸੇਵਾਦਾਰ ਨੇ, ਕਿਉਂਕਿ ਉੱਥੇ ਬਹੁਤ ਸਖਤਾਈ ਹੈ ਪਰਮਿਸ਼ਨ ਦੀ, ਸਿਰਫ ਰਿਸ਼ੀ ਗਏ ਹੋਏ ਨੇ। ਅਸੀਂ ਲੋਕਲ ਮੈਸੀਡੋਨੀਅਨ ਜਿਹੜੇ ਸੂਫੀ ਮੁਸਲਮਾਨ ਨੇ ਉਹਨਾਂ ਨੂੰ ਹੀ ਸੇਵਾਦਾਰ ਬਣਾ ਲਿਆ ਹੈ, ਕਿਉਂਕਿ ਵੇਖੋ ਰਿਸ਼ੀ ਦੀ ਦਸਤਾਰ ਭਾਵੇਂ ਹੈ ਤੇ ਉਹ ਵੇਖਣ ਚ ਆਉਂਦਾ ਵੀ ਇਹ ਲੋਕਲ ਨਹੀਂ ਹੈ, ਪਰ ਰੱਬ ਦੀ ਮਿਹਰ ਸੀ, ਉਹਨਾਂ ਨੇ ਇਹਨੂੰ ਪਰਮਿਸ਼ਨ ਦਿਵਾ ਦਿੱਤੀ। ਉਹ ਕਿਸੇ ਨੂੰ ਪਰਮਿਸ਼ਨ ਨਹੀਂ ਦੇ ਰਹੇ ਨਾ, ਦੇ ਵੈਰੀ ਸਟ੍ਰਿਕਟ ਅਬਾਊਟ ਰੂਲਸ ਅਬਾਊਟ ਹੂ ਕੈਨ ਹੈਵ ਇੰਟਰੈਕਸ਼ਨ ਵਿਦ ਦ ਰੈਫਿਊਜੀਜ਼। ਸੋ ਰਿਸ਼ੀ ਨੇ ਕੀ ਕੀਤਾ, ਜਿਹੜਾ ਵੀ ਇੱਥੋਂ ਦਾ ਸਮਾਨ ਲੈ ਕੇ ਗਿਆ ਸੀ, ਜੈਕਟਸ, ਟੀ-ਸ਼ਰਟਾਂ ਯੂਨਾਈਟਿਡ ਦੀਆਂ, ਉੱਥੇ ਸੇਵਾਦਾਰ ਬਣਾਏ ਤੇ ਆਪਣੀਆਂ ਦਸਤਾਰਾਂ ਉਹਨਾਂ ਦੇ ਸਿਰ ਤੇ ਸਜਾਈਆਂ, ਤੇ ਉਹ ਸੇਵਾਦਾਰ ਬਣ ਗਏ ਨੇ। ਮਤਲਬ ਕਿ ਉਹਨਾਂ ਲਈ ਰਿਸ਼ੀ ਦਾ ਸਰੂਪ ਕੋਈ ਅਨੋਖਾ ਨਹੀਂ ਲੱਗ ਰਿਹਾ, ਕਿਉਂਕਿ ਉਹ ਵੀ ਰਲ ਗਏ ਨੇ, ਤੇ ਉਹਨਾਂ ਮਤਲਬ ਕਿ ਉਹਨਾਂ ਦੀ ਸ਼ਕਲ ਸੂਰਤਾਂ ਵੀ ਮਿਲ ਜਾਂਦੀਆਂ ਨੇ। ਸੋ therefore we have a lot of turbaned volunteers who are not Sikhs in our team in Macedonia, in a town called Tabernochi. So it's a beautiful experience. ਤੁਸੀਂ ਜ਼ਰੂਰ ਮੌਕਾ ਲੈ ਕੇ ਰਿਸ਼ੀ ਨਾਲ ਇੰਟਰਵਿਊ ਕਰਿਓ, ਉਹ ਆਪਣੀ ਹੱਡਬੀਤੀ ਗੱਲਾਂ ਦੇ ਤਰੀਕਾ ਦੱਸਣ ਦਾ ਵੀ ਬਹੁਤ ਸੋਹਣਾ ਹੈ, ਦੱਸੇਗਾ ਵੀ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਅਪਣਾਇਆ ਤੇ ਉਹਨਾਂ ਨੇ ਇਹਨਾਂ ਨੂੰ ਅਪਣਾਇਆ ਸੇਵਾ ਦੇ ਮੈਦਾਨ ਵਿੱਚ। ਜੀ ਬਿਲਕੁਲ, I will try to reach out to Rishi Viji too. So ਭੈਣ ਜੀ, ਜਿਸ ਤਰ੍ਹਾਂ ਨਾਲ ਪਿਛਲੀ ਵਾਰੀ ਅਸੀਂ ਗੱਲਬਾਤ ਕੀਤੀ ਸੀ, ਆਪਾਂ ਨੇਪਾਲ ਦੇ ਬਾਰੇ ਗੱਲਬਾਤ ਕੀਤੀ ਸੀ, ਮਿਆਂਮਾਰ ਦੇ ਬਾਰੇ ਗੱਲਬਾਤ ਕੀਤੀ ਸੀ, ਉੱਥੇ ਜੋ ਯੂਨਾਈਟਿਡ ਸਿਕਸ ਵੱਲੋਂ ਰਿਲੀਫ ਮਿਸ਼ਨ ਸ਼ੁਰੂ ਹੋਇਆ ਸੀ ਉਸ ਬਾਰੇ ਗੱਲਬਾਤ ਕੀਤੀ ਸੀ, ਉਸ ਦੀ ਇਸ ਵੇਲੇ ਕੀ ਅਪਡੇਟ ਹੈ? ਨੇਪਾਲ ਦਾ ਇੱਕ ਵੀਰ ਮਨਦੇਵ ਸਿੰਘ ਹੁਣੇ ਪਿਛਲੇ ਹਫ਼ਤੇ ਨੇਪਾਲ ਤੋਂ ਹੋ ਕੇ ਆਇਆ ਹੈ, ਜਿੱਥੇ 1 ਮਹੀਨਾ ਕਾਉਂਸਲਿੰਗ ਕਰਕੇ ਆਇਆ ਹੈ। ਅਰਥਕੁਏਕ ਤੋਂ ਬਾਅਦ ਜੋ ਮਾਹੌਲ ਨੇਪਾਲ ਦੇ ਨੇ ਉਹ ਵਾਵਾ
quite bad क्योंकि उत्थे पेट्रोल की पाबंदी लगन करके फ्यूल क्राइसिस हो गई सी तो बहुत सारा काम जिहड़ा रिहैबिलिटेशन दा आफ्टर द क्वेक सी बहुत सेटबैक होया उसदा सो ਅਸੀਂ ਸੋਚਿਆ ਵੀ ਅਸੀਂ ਕਾਉਂਸਲਿੰਗ ਕਰਦੇ ਕਿਉਂਕਿ ਹੋਰ ਪ੍ਰੋਜੈਕਟ ਕਰਨੇ ਔਖੇ ਸਨ ਅਸੀਂ ਨੇਪਾਲ ਨੂੰ ਛੁੱਟੀ ਨਹੀਂ ਸੀ ਦੇ ਕੇ ਤੁਰ ਪਏ ਅਸੀਂ ਵਾਪਸ ਆਉਣਾ ਸੀ ਪਰ ਅਸੀਂ ਹੁਣ ਕਾਉਂਸਲਿੰਗ ਕਰਦੇ ਆਏ ਹਾਂ ਮਨਦੇਵ ਸਿੰਘ ਤੋਂ ਪਹਿਲਾਂ ਇੱਕ ਟੌਮਸ ਕੀ ਕਰਕੇ ਇੱਕ ਪ੍ਰੋਫੈਸਰ ਆਫ ਸਾਈਕੋਥੈਰੇਪੀ USA ਤੋਂ ਉਹ ਗਿਆ ਸੀ ਤੇ ਇੱਕ ਹੁਣ ਭੈਣ ਜੀ ਲਖਵਿੰਦਰ ਕੌਰ ਜਾਏਗੀ ਤੇ ਸਿੰਗਾਪੁਰ ਤੋਂ ਸੋ ਇਸ ਤਰ੍ਹਾਂ ਵਾਰੀ ਕੋਈ ਜਾਂਦਾ ਹੈ ਕਾਉਂਸਲਿੰਗ ਕਰਨ ਦਾ ਉਹ ਕਾਉਂਸਲਿੰਗ ਤਰ੍ਹਾਂ ਦੀਆਂ ਕਾਉਂਸਲਿੰਗ ਹੈ ਡੋਮੈਸਟਿਕ ਵਾਇਲੈਂਸ ਦੀ ਜੋ ਜ਼ਿਆਦਾ ਖਾਂਦੇ ਪੀਂਦੇ ਨੇ there's a lot of alcohol abuse in Nepal है ना especially after the earthquake there's a lot of refugee internally displaced people living in tent cities tent मतलब कैंप बना के ਸੋ ਉਹਨਾਂ ਦੀ ਕਾਉਂਸਲਿੰਗ ਲਈ ਹੋ ਰਿਹਾ ਕੰਮ ਤੁਸੀਂ ਯਾਦ ਹੋਏਗਾ ਆਪਾਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀ ਜੋ ਯਾਤਰਾ ਸੀ ਜੋ ਮਾਫ ਕਰਨਾ ਉਦਾਸੀ ਸੀ ਕਾਠਮੰਡੂ ਨੂੰ ਉਸ ਦੀ ਕੁਐਸਚਨ ਮਾਰਕ ਸੀ ਕਿ 15 ਵਿੱਚ ਗਏ ਮਾਫ ਕਰਨਾ 15 ਵਿੱਚ ਗਏ ਸਨ ਜਾਂ 16 ਵਿੱਚ ਕਾਠਮੰਡੂ ਗਏ ਸਨ ਨਾ ਆਪਣੀ ਸਲਾਹ ਹੋ ਰਹੀ ਸੀ ਉਸ ਵੇਲੇ ਜਦੋਂ ਵੀ ਹੈਡ ਟੂ cut our conversation short because of time limitations ਤੇ ਮਨਦੇਵ ਸਿੰਘ ਵਾਪਸ ਆਏ ਨੇ ਇਹਨਾਂ ਨੂੰ ਮੈਂ ਥੋੜੀ ਸੇਵਾ ਦਿੱਤੀ ਸੀ ਵੀ ਤੂੰ ਆਪਣੀ ਕਾਉਂਸਲਿੰਗ ਕਰਦੇ ਉਹ ਜਿਹੜਾ ਮੱਠ ਗੁਰਦੁਆਰਾ ਆ ਉਹਦੇ ਪੇਪਰ ਜਾ ਕੇ ਜ਼ਰੂਰ ਪੜ੍ਹ ਕੇ ਆਓ ਕਿਉਂਕਿ ਕੈਲੀਫੋਰਨੀਆ ਵਿੱਚੋਂ ਵੀ ਕੋਈ ਸਿੱਖ ਗਏ ਸਨ ਪਿਛਲੇ ਸਾਲਾਂ ਤੋਂ ਪਹਿਲਾਂ ਉਹਨਾਂ ਦੇ ਵੈਬਸਾਈਟ ਵੀ ਕੋਈ ਬਣਾਈ ਹੈ ਸੋ ਹਰ ਇੱਕ ਬੰਦਾ ਕੋਈ ਨਾ ਕੋਈ ਖੋਜ ਕਰ ਰਿਹਾ ਹੈ ਪਰ ਇੱਕ ਖੁਸ਼ਖਬਰੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਹੈ ਸ਼ਾਇਦ ਅਗਲੇ ਕਾਲ ਤੇ ਆਪਾਂ ਕਰੀਏ ਜਿੱਥੇ ਮਲੇਸ਼ੀਆ ਵਿੱਚ ਜੋ ਬਿਰਧ ਸਰੂਪ ਹਨ ਉਹਨਾਂ ਦੀ ਸੇਵਾ ਜੋ ਹੋ ਰਹੀ ਹੈ ਉਸੇ ਤਰ੍ਹਾਂ ਮੈਂ ਅੱਜ ਸੁਣਿਆ ਵੀ ਨੇਪਾਲ ਵਿੱਚ ਵੀ ਜੋ ਬਿਰਧ ਸਰੂਪ ਸਨ ਉਹਨਾਂ ਦੀ ਸੇਵਾ ਹੋਈ ਸੀ ਤੇ ਸੋ ਇਸ ਤਰ੍ਹਾਂ ਅਸੀਂ ਨੇਪਾਲ ਨਾਲ ਸੰਪਰਕ ਰੱਖਿਆ ਹੈ ਸਾਡੀ ਆਸ ਹੈ ਕਿ ਜਦੋਂ ਹਾਲਾਤ ਥੋੜੇ ਠੀਕ ਹੋਏ ਪੈਟਰੋਲ ਪ੍ਰਾਈਸਿਸ ਵੱਲੋਂ ਜਾਂ ਫਿਊਲ ਕ੍ਰਾਈਸਿਸ ਵੱਲੋਂ ਪ੍ਰਾਈਸਿਸ ਦੀ ਗੱਲ ਨਹੀਂ ਹੈ ਅਵੇਲੇਬਿਲਿਟੀ ਆਫ ਫਿਊਲ ਦੀ ਇਸ਼ੂ ਸੀ ਉਸ ਕਰਕੇ ਬਹੁਤ ਉਹਨਾਂ ਨੂੰ ਗੰਭੀਰਤਾ ਸੀ ਦੈਨ ਅਸੀਂ ਜਿਹੜਾ ਟਰੈਕਿੰਗ ਡਾਕਟਰਸ ਦਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਕਿ ਜਿੱਥੋਂ ਦੁਨੀਆ ਦੇ ਕਿਤੇ ਵੀ ਕੋਈ ਡਾਕਟਰ ਹੋਵੇ ਉਹਨੂੰ ਚਾਹ ਹੈ ਮੈਂ 2 ਹਫ਼ਤੇ ਪਹਾੜੀਆਂ ਦੇ ਇਲਾਕੇ ਵਿੱਚ ਉਸ ਪਿੰਡਾਂ ਵਿੱਚ ਜਾ ਕੇ ਜਿੱਥੇ ਕਿਸੇ ਨੇ ਕਦੀ ਡਾਕਟਰ ਨਾ ਵੇਖਿਆ ਹੋਵੇ ਇਹ ਜਾ ਕੇ ਆਪਣੀ ਮੈਡੀਕਲ ਸੇਵਾ ਕਰਨੀ ਹੋਵੇ ਅਸੀਂ ਉਸ ਦਾ ਇੱਕ ਪ੍ਰੋਗਰਾਮ ਉਲੀਕਣਾ ਹੈ ਗੁਰੂ ਨਾਨਕ ਸਾਹਿਬ ਦੀ ਜੋ ਉਦਾਸੀ ਨੂੰ ਮੁੱਖ ਰੱਖ ਕੇ ਯਾਦ ਰੱਖ ਕੇ ਉਸੇ ਤਰ੍ਹਾਂ 500 ਸਾਲ ਬਾਅਦ ਕਿਸ ਤਰ੍ਹਾਂ ਸਿੱਖ ਇੱਥੇ ਪਹੁੰਚੇ ਸਨ ਬਿਲਕੁਲ ਭੈਣ ਜੀ ਤੇ ਭੈਣ ਜੀ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ ਜਿਸ ਤਰ੍ਹਾਂ ਕਾਫੀ ਸਾਰੀਆਂ ਸਿੱਖਾਂ ਦੇ ਨਾਲ ਹੇਟ ਕ੍ਰਾਈਮ ਦੀ ਵਾਰਦਾਤਾਂ ਹੋ ਰਹੀਆਂ ਨੇ ਰੀਸੈਂਟਲੀ ਕਾਫੀ ਪਿਛਲੇ 2-3 ਮਹੀਨੇ ਤੋਂ ਜ਼ਿਆਦਾ ਕੁਝ ਹੋ ਰਹੀ ਨੇ ਅਮਰੀਕਾ ਦੇ ਵਿੱਚ ਖਾਸ ਕਰਕੇ ਤੁਸੀਂ ਇਸ ਦੇ ਵਿੱਚ ਕਿਸ ਤਰ੍ਹਾਂ ਯੂਨਾਈਟਿਡ ਸਿੱਖਸ ਆਪਣਾ ਕਰ ਰਿਹਾ ਹੈਲਪ ਕਰ ਰਿਹਾ ਹੇਟ ਕ੍ਰਾਈਮ ਦਾ ਇੱਕ ਮੂਲ ਹੁੰਦਾ ਆ ਹੁਣ ਇੱਕ ਮਿੰਟ ਵਿੱਚ ਉਸ ਦੀ ਗੱਲ ਨਹੀਂ ਹੋ ਸਕਦੀ ਕਿ ਹੇਟ ਕ੍ਰਾਈਮ ਕਿਉਂ ਹੋ ਰਹੇ ਨੇ ਪਰ ਤੁਹਾਨੂੰ ਪਤਾ ਹੈ ਪੈਰਿਸ ਵਿੱਚ ਜਦੋਂ ਅਟੈਕਸ ਹੋਏ ਸਨ ਉਸ ਤੋਂ ਬਾਅਦ ਬਹੁਤ ਸਪੇਟ ਆਫ ਹੇਟ ਕ੍ਰਾਈਮਸ ਹੋਏ ਨੇ ਹੈ ਨਾ ਐਂਡ ਰਿਲੇਟਡ ਇਨਸੀਡੈਂਟਸ ਸੋ ਉਸ ਪਿੱਛੇ ਇੱਕ ਮਿੰਟ ਵਿੱਚ ਇਹੀ ਦੱਸਣਾ ਚਾਹੁੰਦੀ ਹਾਂ ਕਿ ਯੂਨਾਈਟਿਡ ਸਿੱਖਸ ਨੇ ਇੱਕ ਉਪਰਾਲਾ ਖੜਾ ਕੀਤਾ ਸੀ ਜਦੋਂ ਹੇਟ ਕ੍ਰਾਈਮਸ ਦਾ ਪਹਿਲਾਂ ਕੰਸਰਨ ਸੀ ਕਿ ਸਾਡੇ ਵੈਬਸਾਈਟ ਤੋਂ ਕੋਈ ਵੀ ਬੰਦਾ ਜਿੱਥੇ ਵੀ ਬੈਠਾ ਜੇ ਹੇਟ ਕ੍ਰਾਈਮ ਨੂੰ ਗੂਗਲ ਕਰੇਗਾ ਉਹ ਸਾਡਾ ਵੈਬਸਾਈਟ ਦਾ ਫਾਰਮ ਆਏਗਾ okay depending on where on the Google we sit ਤੇ ਉੱਥੇ ਤੁਸੀਂ ਆਪਣਾ ਕੰਪਲੇਂਟ ਫਿਲ ਕਰਕੇ ਸਾਨੂੰ ਸਬਮਿਟ ਕਰ ਸਕਦੇ ਹੋ ਜਿਸ ਤਰ੍ਹਾਂ ਪਿਛਲੇ ਮਹੀਨੇ ਵਿੱਚ ਹੀ ਸਾਨੂੰ 2-3 ਸਬਮਿਸ਼ਨਸ ਆਈਆਂ ਨੇ ਇੱਕ ਐਮਸਟਰਡਮ ਤੋਂ ਆਈ ਸੀ ਤੇ ਇੱਕ ਹੋਰ ਦੇਸ਼ ਤੋਂ ਆਈ ਹੈ ਮੈਨੂੰ ਯਾਦ ਨਹੀਂ ਕਿੱਥੋਂ ਆਈ ਸੀ ਮਾਫ ਕਰਨਾ ਸੋ therefore we want to develop that facility ਵੀ ਬੰਦਾ ਕਿਤੇ ਵੀ ਬੈਠਾ ਹੇਟ ਕ੍ਰਾਈਮ ਦਾ ਉਹ ਵਿਕਟਿਮ ਹੋਵੇ ਉਹ ਇਸ ਆਨਲਾਈਨ ਫਾਰਮ ਰਾਹੀਂ ਆਪਣਾ ਭਰ ਸਕਦਾ ਹੈ ਡਿਟੇਲਸ ਤੇ ਜਿਸ ਕੰਟਰੀ ਤੋਂ ਜਾਂ ਜਿਸ ਕੰਟਰੀ ਬਾਬਤ ਉਸਨੇ ਇਨਸੀਡੈਂਟ ਦਾ ਡਿਟੇਲਸ ਦੇਣੀ ਹੈ ਉਸੇ ਕੰਟਰੀ ਦੇ ਸਾਡਾ ਜਿਹੜਾ ਆਫਿਸ ਹੈ ਉਸਨੂੰ ਉਹਦੀ ਜਿਹੜੀ ਲੀਗਲ ਡਿਪਾਰਟਮੈਂਟ ਹੈ ਉਹਨਾਂ ਨੂੰ ਜਾਏਗਾ ਈਮੇਲ ਤੇ ਉਹ ਪੁੱਛ ਪੜਤਾਲ ਕਰਨਗੇ ਸੋ ਇਹ 2 ਜਿਹੜੇ ਕੰਪਲੇਂਟਸ ਮੈਨੂੰ ਆਏ ਸਨ ਪਿਛਲੇ ਹਫ਼ਤਿਆਂ ਵਿੱਚ ਅਸੀਂ ਗਾਹ ਪੇਸ਼ ਕਰ ਦਿੱਤੇ ਹਨ ਵਿਖਾਉਣ ਨੂੰ ਵੀ ਇਹਦੀ ਕੈਪਚਰ ਹੋਵੇ ਕਿਉਂਕਿ ਇੱਕ ਗੱਲ ਹੈ ਵੀ ਤੁਸੀਂ ਨਿਊਯਾਰਕ ਦੀ ਹੇਟ ਕ੍ਰਾਈਮ ਨੂੰ ਟ੍ਰਿਬੂਲੇਟ ਕਰੋਗੇ ਜਾਂ ਕੈਲੀਫੋਰਨੀਆ ਦੀ ਪਰ ਇੱਕ ਗਲੋਬਲ ਪਿਕਚਰ ਵੀ ਹੈ ਐਂਡ ਦੈਟ ਗਲੋਬਲ ਪਿਕਚਰ ਇਜ਼ ਕੁਆਇਟ ਯੂਨੀਵਰਸਲ ਜਦੋਂ ਕੁਝ ਹੁੰਦਾ ਹੈ ਮਾਰਕ or whatever it is bombing or whatever in France ਹੋਇਆ ਸੀ ਉਹਦਾ ਰਿਪਰਕਸ਼ਨ ਇੱਕ ਸਿੱਖ ਦੇ ਸਿਰ ਤੇ ਹੀ ਆਉਂਦਾ ਹੈ ਲਿਟਰਲੀ ਦਸਤਾਰ ਕਰਕੇ ਹੈ ਨਾ ਸੋ ਕਿਉਂਕਿ ਜੋ ਟੈਲੀਵਿਜ਼ਨ 'ਚ ਵੇਖਦੇ ਨੇ ਉਹ ਦਸਤਾਰ ਦੇ ਨਾਲ ਸੰਬੰਧਿਤ ਰੱਖਦੇ ਨੇ ਤੇ ਕਹਿੰਦੇ ਨੇ ਵੀ ਜਿਹੜਾ ਸਿੱਖਿਆ ਵੀ ਇਹ ਉਸੇ
ਲੋਕਾਂ ਤੋਂ ਆਉਂਦਾ ਜਿਨ੍ਹਾਂ ਨੇ ਬੰਬਿੰਗ ਕੀਤੀ ਹੈ ਨਾ ਸੋ ਦੈਟਸ ਦ ਰੀਜ਼ਨ but most important is we must be able to capture this data so therefore we want to develop further the publicity for this hate crime collection data collection on our website and the website to go to will be united6.org ਬਿਲਕੁਲ ਆਈ ਨੋ ਭੈਣ ਜੀ ਕਿ ਹੇਟ ਕ੍ਰਾਈਮ ਦਾ ਕਾਫੀ ਵੱਡਾ ਬ੍ਰੌਡ ਟੌਪਿਕ ਹੈ ਇਸ ਬਾਰੇ ਅਸੀਂ ਚਾਹਾਂਗੇ ਕਿ ਨੈਕਸਟ ਟਾਈਮ ਤੁਹਾਨੂੰ ਹੋਰ ਵੀ ਵੇਰਵੇ ਸਹਿਤ ਜਾਣਕਾਰੀ ਗੱਲਬਾਤ ਕਰੀਏ ਜਾਣਕਾਰੀ ਤੁਹਾਡੇ ਕੋਲ ਲਈਏ ਬਿਕੋਜ਼ ਇਸ ਦੇ ਬਹੁਤ ਸਾਰੀਆਂ ਐਸੀਆਂ ਵਾਰਦਾਤਾਂ ਨਾਟ ਓਨਲੀ ਅਮਰੀਕਾ 'ਚ ਗੱਲ ਕੀਤੀ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਵਾਪਰੀਆਂ ਨੇ ਕਾਫੀ ਸਿੱਖਾਂ ਦੇ ਨਾਲ ਹੋਈਆਂ ਨੇ ਕਾਫੀ ਨੇ ਜਾਨਾਂ ਵੀ ਗਈਆਂ ਨੇ ਸੋ ਇਸ ਬਾਰੇ ਅਸੀਂ ਚਾਹਾਂਗੇ ਕਿ ਨੈਕਸਟ ਟਾਈਮ ਪੂਰੀ ਡੀਟੇਲ ਦੇ ਵਿੱਚ ਤੁਹਾਨੂੰ ਅਸੀਂ ਗੱਲਬਾਤ ਕਰੀਏ ਕਿ ਸਾਨੂੰ ਇਸ ਬਾਰੇ ਕੀ ਕਰਨ ਦੀ ਲੋੜ ਹੈ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣਾ ਟਾਈਮ ਕੱਢ ਕੇ ਜਿਹੜੇ ਬਾਕੀ ਦੇ ਵਿਸ਼ੇ ਸੀਗੇ ਯੂਨਾਈਟਿਡ 6 ਔਰ ਜਿਹੜੇ ਹੋਰ ਐਕਟੀਵਿਟੀ ਸੀਗੀ ਉਸ ਦੇ ਬਾਰੇ ਪੂਰੇ ਸਾਰੇ ਦਰਸ਼ਕਾਂ ਨਾਲ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਆ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ